ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 9 ਤਰੀਕ ਆ, ਦਿਨ ਜਿਹੜਾ ਹੈਗਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਮੋਹਨ ਚੀਮਾ ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ। 559 905 2575। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾਜ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ, ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਜਣਾ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਸਭ ਤੋਂ ਪਹਿਲਾਂ ਤਾਂ ਰਾਜਕਰਮੀਰ ਸਿੰਘ ਜੀ ਸਰੋਤਿਆਂ ਨੂੰ ਦੱਸ ਦਈਏ, ਬਹੁਤ ਸਾਡੇ ਸਰੋਤੇ ਜਿਹੜੇ ਯੂਨੀਵਰਸਿਟੀ ਮਿਲੇ ਵੀ ਸੀ, ਸਾਰਿਆਂ ਦਾ ਧੰਨਵਾਦ। ਸੋ ਕਈ ਜਿਹੜੇ ਹਜੇ ਵੀ ਭੁਲੇਖੇ 'ਚ ਆ ਵੀ ਜਿਹੜੀਆਂ ਸ਼ਾਮ ਦੀਆਂ ਖਬਰਾਂ ਸੇਮ ਹੀ ਹੁੰਦੀਆਂ ਸ਼ਾਇਦ ਜਿਹੜੀਆਂ ਸਵੇਰ ਵਾਲੀਆਂ। ਸੋ ਦੋਨੋਂ ਹੀ ਪ੍ਰੋਗਰਾਮ ਜਿਹੜੇ ਅਪਡੇਟ ਅਮਰੀਕਾ ਵਾਲੇ ਆ, ਸਵੇਰ ਦਾ ਸਾਡਾ 40-45 ਮਿੰਟ ਦਾ ਪ੍ਰੋਗਰਾਮ ਹੁੰਦਾ, ਸ਼ਾਮ ਦਾ ਸਾਡਾ ਜਿਹੜਾ ਆ 20 ਮਿੰਟ ਦਾ ਪ੍ਰੋਗਰਾਮ ਹੁੰਦਾ। ਸੋ ਮੋਸਟਲੀ ਜਿਹੜੀਆਂ ਖਬਰਾਂ ਆ ਉਹ ਡਿਫਰੈਂਟ ਹੁੰਦੀਆਂ ਆ, ਸ਼ਾਮ ਟਾਈਮ ਡਿਫਰੈਂਟ ਹੁੰਦੀਆਂ, ਸਵੇਰ ਟਾਈਮ ਵੀ। ਸੋ ਦੋਨੋਂ ਹੀ ਪ੍ਰੋਗਰਾਮ ਜਿਹੜੇ ਆ ਸੁਣਿਆ ਕਰੋ ਤੇ ਦੇਖਿਆ ਕਰੋ। ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਵੀ ਮੈਂ ਦੱਸਿਆ ਸੀ, ਐਸਟਰੋ ਵਰਲਡ ਜਿਹੜਾ ਕੰਸਰਟ ਹੋਇਆ ਸੀ ਹੂਸਟਨ ਦੇ ਵਿੱਚ, ਕਹਿੰਦੇ ਵੀ ਜਦੋਂ 8 ਜਣੇ ਮਰ ਵੀ ਗਏ ਫਿਰ ਵੀ ਉਹ ਜਿਹੜਾ ਕੰਸਰਟ ਆ ਉਹ ਚੱਲਦਾ ਰਿਹਾ। ਤੇ ਈਵਨ ਜਿਹੜੇ ਕੰਸਰਟ ਤੇ ਗਏ ਸੀ ਲੋਕ ਆ, ਉਹਨਾਂ ਨੇ ਜਿਹੜੇ ਮਰੇ ਹੋਏ ਲੋਕ ਸੀ ਉਹਨਾਂ ਨੂੰ ਸਮਰਥ ਕਰਕੇ ਵੀ ਕਿਹਾ ਹੈਗਾ ਵੀ ਜੇ ਇੱਕ ਤਰ੍ਹਾਂ ਨਾਲ ਜੋਕੇ ਕਰ ਰਹੇ ਸੀ। 50,000 ਦੇ ਕਰੀਬ ਜਿਹੜੇ ਟਿਕਟਡ ਫੈਨ ਸੀ, ਜਿਨ੍ਹਾਂ ਨੇ ਟਿਕਟਾਂ ਲੈ ਕੇ ਗਏ ਸੀ, ਉਹ ਅੰਦਰ ਗਏ ਹੋਏ ਸੀਗੇ। ਸੋ ਬਹੁਤ ਹੀ ਮਾੜੀ ਘਟਨਾ ਵਾਪਰੀ ਆ ਇਹ। ਇਸ ਤੋਂ ਪਹਿਲਾਂ ਵੀ ਜਿਹੜਾ 2019 ਦੇ ਵਿੱਚ ਸੇਮ ਚੀਜ਼ ਜਿਹੜੀ ਵਾਪਰੀ ਸੀਗੀ, ਤੇ ਕਹਿੰਦੇ ਵਾਰਨਿੰਗ ਵੀ ਦਿੱਤੀ ਗਈ ਸੀ ਜਿਹੜੇ ਪ੍ਰਬੰਧਕ ਵੀ ਇਸ ਨੂੰ ਕੰਟਰੋਲ ਕਰੋ, ਪਰ ਉਹਨਾਂ ਨੇ ਫੋਲੋ ਅਪ ਨਹੀਂ ਕੀਤਾ। ਸੋ ਬੈਡ ਪਾਰਟ ਇਹ ਆ ਵੀ ਇੱਕ ਆਪਣੀ ਇੰਡੀਅਨ ਮੂਲ ਦੀ ਜਿਹੜੀ ਸਟੂਡੈਂਟ ਆ ਉਹ ਬ੍ਰੇਨ ਡੈਡ ਆ। ਈਵਨ ਦੋ ਸ਼ੀ ਇਜ਼ ਅਲਾਈਵ, ਪਰ ਕਹਿੰਦੇ ਵੀ ਉਹਦਾ ਜਿਹੜਾ ਬ੍ਰੇਨ ਆ ਉਹ ਕੰਮ ਨਹੀਂ ਕਰ ਰਿਹਾ। ਭਾਰਤੀ ਸ਼ਾਹਾਨੀ ਉਹਦਾ ਨਾਮ ਦੱਸਿਆ ਗਿਆ ਆ, 22 ਸਾਲਾਂ ਦੀ, ਟੈਕਸਸ A&M ਯੂਨੀਵਰਸਿਟੀ ਦੇ ਵਿੱਚ ਉਹ ਸੀਨੀਅਰ ਸੀ ਤੇ ਉਹਦੀ ਇਸ ਟਾਈਮ ਦੇ ਉੱਤੇ ਕੋਈ ਵੀ ਜਿਹੜੀ ਬ੍ਰੇਨ ਦੀ ਐਕਟੀਵਿਟੀ ਆ ਉਹ ਨਹੀਂ ਚੱਲ ਰਹੀ। ਉਹ ਫੈਸਟੀਵਲ ਦੇ ਵਿੱਚ ਆਪਣੇ ਭੈਣ ਨਮਰਤਾ ਸ਼ਾਹਾਨੀ ਤੇ ਇੱਕ ਉਹਦਾ ਕਜ਼ਨ ਸੀਗਾ ਮੋਹਿਤ ਬਲਾਨੀ, ਇਹ ਤਿੰਨੇ ਜਾਣੇ ਉੱਥੇ ਗਏ ਤੇ ਜਦੋਂ ਰੌਲਾ ਰੱਪਾ ਪਿਆ ਤਿੰਨੇ ਗਵਾਚ ਗਏ। ਤੇ ਕਹਿੰਦੇ ਵੀ ਇੱਕ ਦੂਜੇ ਦੇ ਉੱਤੇ ਲੋਕ ਇੱਦਾਂ ਛਾਲਾਂ ਮਾਰ ਕੇ ਚੜ੍ਹੇ ਹੋਏ ਸੀ, ਪਤਾ ਹੀ ਨਹੀਂ ਲੱਗਦਾ ਸੀ। ਸੋ 8 ਜਣਿਆਂ ਦੀ ਤਾਂ ਮੌਤ ਹੋ ਗਈ ਆ ਤੇ ਕਈ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋਏ ਹੈਗੇ ਆ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ ਕੋਵਿਡ ਦੇ ਨਾਲ ਸੰਬੰਧਿਤ ਕੁਝ ਖਬਰਾਂ ਦੇ ਵਿੱਚ। ਫਰਾਂਸ ਦੇ ਵਿੱਚ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਆ ਮੈਨੂਅਲ ਮੈਕਰੋਨ, ਉਹਨਾਂ ਨੇ ਇਹ ਐਲਾਨ ਕੀਤਾ ਵੀ 65 ਸਾਲ ਤੋਂ ਵੱਧ ਦੀ ਉਮਰ ਵਾਲੇ ਜਿੰਨੇ ਵੀ ਉੱਥੇ ਲੋਕ ਆ ਉਹਨਾਂ ਨੂੰ ਬੂਸਟਰ ਸ਼ਾਟ ਲਗਵਾਉਣਾ ਹੀ ਪਵੇਗਾ ਜੇ ਉੱਥੇ ਦਾ ਜਿਹੜਾ ਉਹ ਚੱਲ ਰਿਹਾ ਹੈਲਥ ਪਾਸ ਆ ਉਸ ਨੂੰ ਉਹ ਗ੍ਰੀਨ ਰੱਖਣਾ ਚਾਹੁੰਦੇ ਆ, ਵੀ ਚਾਲੂ ਰੱਖਣਾ ਚਾਹੁੰਦੇ ਨੇ। ਸੋ ਫਾਈਜ਼ਰ ਬਾਇਓਟੈਕ ਦਾ ਬੂਸਟਰ ਸ਼ਾਟ ਆ ਉੱਥੋਂ ਦੀ ਸਰਕਾਰ ਨੇ ਵੀ ਰਿਕਮੈਂਡ ਕੀਤਾ ਆ ਵੀ ਉਹਨਾਂ ਨੂੰ ਜਿਹੜਾ ਉਹ ਲਗਾ ਦਿੱਤਾ ਜਾਵੇ।
ਜਦ ਕਿ 65 ਸਾਲ ਤੋਂ ਉੱਤੇ ਵਾਲਿਆਂ ਨੂੰ ਸਾਰਿਆਂ ਦੇ ਲਈ ਉੱਥੇ ਉਹ ਐਲੀਜੀਬਲ ਨੇ, 18 ਤੋਂ 64 ਸਾਲ ਦੀ ਉਮਰ ਦੇ ਦਰਮਿਆਨ ਵਾਲਿਆਂ ਨੂੰ ਕੋਵਿਡ-19 ਦੇ ਜਿਹੜੇ ਹਾਈ ਰਿਸਕ ਤੇ ਹੈਗੇ ਆ ਉਹਨਾਂ ਨੂੰ ਵੀ ਲਗਵਾਉਣ ਦੇ ਲਈ ਆਖਿਆ ਗਿਆ ਹੈਗਾ ਆ। ਸੋ ਇਹ ਇਸ ਟਾਈਮ ਜਿਹੜਾ ਇਹ ਫਾਈਜ਼ਰ ਬਾਇਓਨਟੈਕ ਦੀ ਜਿਹੜੀ ਵੈਕਸੀਨ ਆ ਉਸ ਨੂੰ ਅਪਰੂਵ ਕੀਤਾ ਗਿਆ ਹੈਗਾ ਆ। ਉਧਰ ਫਾਈਜ਼ਰ ਬਾਇਓਨਟੈਕ ਨੇ FDA ਨੂੰ ਇਹ ਵੀ ਦਰਖਾਸਤ ਲਾਈ ਸੀਗੀ ਵੀ ਜਿਹੜਾ ਕਰੋਨਾ ਵਾਇਰਸ ਦਾ ਬੂਸਟਰ ਸ਼ਾਟ ਆ ਉਹ ਸਾਰੇ ਅਡਲਟਸ ਦੇ ਲਈ ਆਥੋਰਾਈਜ਼ ਕਰ ਦਿੱਤਾ ਜਾਵੇ 18 ਸਾਲ ਤੇ ਉਸ ਤੋਂ ਵੱਧ ਦੇ ਲਈ। ਹਾਲ ਦੀ ਘੜੀ FDA ਕਹਿੰਦੇ ਆ ਵੀ ਇਸ ਰਿਕੁਐਸਟ ਨੂੰ ਇਸ ਮਹੀਨੇ ਦੇ ਅਖੀਰ ਤੱਕ ਇਸ ਦੇ ਉੱਤੇ ਸੁਣਵਾਈ ਕਰੇਗਾ ਤੇ ਫਿਰ ਉਹ ਫੈਸਲਾ ਲੈਣਗੇ ਵੀ ਕੀਤਾ ਜਾ ਸਕਦਾ ਆ ਜਾਂ ਨਹੀਂ। ਕਿਸੇ ਨੇ ਜਿਹੜਾ ਅਨੋਨਿਮਿਟੀ ਗੁਪਤ ਰਹਿ ਕੇ FDA ਦੇ ਅੰਦਰੋਂ ਇਹ ਜਾਣਕਾਰੀ ਪ੍ਰੈਸ ਨੂੰ ਜਿਹੜੀ ਉਹ ਦਿੱਤੀ ਹੈਗੀ ਆ। ਇਸ ਤੋਂ ਪਹਿਲਾਂ ਇਹ ਜਿਹੜੇ ਹਾਈ ਰਿਸਕ ਪੇਸ਼ੈਂਟਸ ਆ ਉਹਨਾਂ ਦੇ ਲਈ ਆਲਰੇਡੀ ਅਮਰੀਕਾ ਵਿੱਚ ਵੀ ਅਪਰੂਵ ਆ ਤੇ ਹੁਣ ਤਾਂ 5 ਸਾਲ ਤੋਂ ਉੱਤੇ ਦੀ ਉਮਰ ਵਾਲੇ ਬੱਚਿਆਂ ਦੇ ਲਈ ਵੀ ਇਸ ਨੂੰ ਹੁਣ ਅਪਰੂਵ ਕਰ ਦਿੱਤਾ ਗਿਆ। ਬੂਸਟਰ ਨਹੀਂ, ਰੈਗੂਲਰ ਸ਼ਾਟਸ ਜਿਹੜੇ ਆ ਉਹਨਾਂ ਦੇ ਲਈ ਅਪਰੂਵ ਕਰ ਦਿੱਤੇ ਗਏ ਨੇ। ਜੀ, ਟੈਕਸਸ ਗਵਰਨਮੈਂਟ ਨੇ ਜਿਹੜੀ ਸਟੱਡੀ ਕੀਤੀ ਹੈਗੀ ਆ, ਟੈਕਸਸ ਡਿਪਾਰਟਮੈਂਟ ਆਫ ਜਿਹੜੀ ਸਟੇਟ ਹੈਲਥ ਸਰਵਿਸਿਜ਼ ਹੈਗੀ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਵਾਏ ਉਹਨਾਂ ਦਾ ਜਿਹੜਾ 20 ਟਾਈਮਸ ਜ਼ਿਆਦਾ ਮਰਨ ਦਾ ਚਾਂਸ ਹੈਗਾ ਆ। ਸੋ ਇਹ ਕਾਫੀ ਵੱਡਾ ਫਿਗਰ ਆਇਆ ਹੈਗਾ। ਤੇ ਦੂਸਰੇ ਪਾਸੇ ਜੇ ਆਪਾਂ ਆਪਣੀ ਸਟੇਟ ਕੈਲੀਫੋਰਨੀਆ ਦੀ ਵੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਵੀ ਕੋਵਿਡ-19 ਦੀ ਹੌਸਪਿਟਲਾਈਜੇਸ਼ਨ ਜਿਹੜੀ ਆ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ, ਖਾਸ ਕਰਕੇ ਇਨਲੈਂਡ ਇੰਪਾਇਰ ਤੇ ਸੈਂਟਰਲ ਵੈਲੀ ਦੇ ਵਿੱਚ। ਸੈਂਟਰਲ ਵੈਲੀ ਦੇ ਵਿੱਚ 20% ਐਡਮਿਸ਼ਨ ਰੇਟ ਜਿਹੜਾ ਹੌਸਪੀਟਲ 'ਚ ਹੋ ਗਿਆ ਆ। ਰਿਵਰਸਾਈਡ, ਸੈਨ ਬਰਡੀਨੋ, ਫਰਿਜ਼ਨੋ ਕਾਉਂਟੀਜ਼ ਦੇ ਵਿੱਚ ਕੇਸ ਜਿਹੜੇ ਆ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ। ਜੀ, ਆਪਾਂ ਨੂੰ ਹਰਜੋਤ ਸਿੰਘ ਜੀ ਇੱਕ ਸੈਂਟਰਲ ਵੈਲੀ ਤੋਂ ਇੱਕ ਜਿਹੜੇ ਸਰੋਤੇ ਸੀ ਉਹਨਾਂ ਦੇ ਵਿੱਚੋਂ ਇੱਕ ਡਾਕਟਰ ਵੀ ਮਿਲੇ ਸੀ। ਉਹਨਾਂ ਨੇ ਵੀ ਇਸ ਚੀਜ਼ ਨੂੰ ਉਸੇ ਚੀਜ਼ ਦੀ ਪੁਸ਼ਟੀ ਕੀਤੀ ਸੀ ਉਸ ਖਬਰ ਨੂੰ ਵੀ ਸੈਂਟਰਲ ਵੈਲੀ ਦੇ ਇਲਾਕੇ ਦੇ ਵਿੱਚ ਆਪਣੀ ਜਿਹੜੇ ਪੰਜਾਬੀ ਮੂਲ ਦੇ ਬਹੁਤ ਸਾਰੇ ਲੋਕ ਬੁਰੀ ਤਰ੍ਹਾਂ ਬਿਮਾਰ ਜਿਹੜੇ ਆ, ਪੀੜਤ ਜਿਹੜੇ ਆ ਉਹ ਰਹੇ ਸੀਗੇ। ਸੋ ਉਹ ਇੱਕ ਹਸਪਤਾਲ ਦੇ ਵਿੱਚ ਉੱਥੇ ਸੇਵਾਵਾਂ ਜਿਹੜੀਆਂ ਉਹ ਆਪਣੇ ਦੇ ਰਹੇ ਆ ਤੇ ਉਹਨਾਂ ਨੇ ਇਸ ਚੀਜ਼ ਨੂੰ ਇਸ ਖਬਰ ਨੂੰ ਜਿਹੜਾ ਉਹ ਪੋਸਟ ਵੀ ਕੀਤਾ ਸੀ। ਉਧਰ ਐਰਨ ਰੋਜਰਸ ਜਿਹੜਾ ਗ੍ਰੀਨ ਬੇ ਪੈਕਰਸ ਦਾ ਸਟਾਰ ਕੁਆਟਰਬੈਕ ਹੈਗਾ ਆ, ਉਸ ਦਾ ਵੀ ਵਿਵਾਦ ਇਸ ਟਾਈਮ ਜਿਹੜੀ ਆ ਚਰਚਾ ਦਾ ਵਿਸ਼ਾ ਆ ਉਹ ਬਣਿਆ ਪਿਆ ਹੈਗਾ ਆ, ਕਿਉਂਕਿ ਇਸ ਕੁਆਟਰਬੈਕ ਨੇ ਕਹਿੰਦੇ ਆ ਵੀ ਵੈਕਸੀਨੇਸ਼ਨ ਨਹੀਂ ਸੀ ਲਗਵਾਈ ਤੇ ਹੁਣ ਉਹਨੂੰ ਕੋਵਿਡ ਹੋਣ ਤੋਂ ਬਾਅਦ ਦੇ ਵਿੱਚ ਹੁਣ ਉਹਨੂੰ ਗੇਮਸ ਤੋਂ ਬਾਹਰ ਰਹਿਣਾ ਪੈ ਰਿਹਾ ਸੀਗਾ। ਤੇ ਅੱਜ ਇੱਕ ਹੋਰ ਇੰਟਰਵਿਊ ਦੇ ਵਿੱਚ ਉਸਨੇ ਗੱਲ ਕਰਦੇ ਹੋਏ ਕਿਹਾ ਵੀ ਮੈਂ ਜਿਹੜੀਆਂ ਮਿਸਲੀਡਿੰਗ ਲੋਕਾਂ ਨੂੰ ਇੱਕ ਹਿਸਾਬ ਨਾਲ ਗੁੰਮਰਾਹਕੁੰਨ ਜਿਹੜੀਆਂ ਸਟੇਟਮੈਂਟਸ ਆ ਉਹ ਜਾਰੀ ਕੀਤੀਆਂ ਸੀਗੀਆਂ ਤੇ ਉਸ ਦੇ ਲਈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰੀ ਲੈਂਦਾ ਆ। ਪਰ ਕਹਿੰਦਾ ਵੀ ਮੈਂ ਜਿਹੜੇ ਪਹਿਲੇ ਰਿਮਾਰਕਸ ਦਿੱਤੇ ਸੀਗੇ ਉਸ ਦੇ ਉੱਤੇ ਜਿਹੜਾ ਉਹ ਹੈਗਾ ਆ। ਸੋ ਇਹ ਕਹਿੰਦਾ ਵੀ ਮੈਂ ਹੋਮੋਪੈਥੀ ਦੀ ਦਵਾਈ ਜਿਹੜੀ ਆ ਉਹ ਲੈ ਰਿਹਾ ਸੀਗਾ। ਜਿਹੜੀ ਆਈਵਰਮੈਸਟਿਨ ਇੱਕ ਜਿਹੜੀ ਦਵਾਈ ਆ ਉਸ ਦਾ ਵੀ ਕਹਿੰਦਾ ਵੀ ਮੈਂ ਸੇਵਨ ਕੀਤਾ ਸੀਗਾ, ਪਰ ਇਸਨੇ ਜਿਹੜਾ ਟੀਕਾ ਨਹੀਂ ਸੀ ਲਗਵਾਇਆ ਹੈਗਾ। ਤੇ ਹੁਣ NFL ਦੇ ਉੱਤੇ ਵੀ ਜਿਹੜੇ ਸਵਾਲ ਆ ਉਹ ਉੱਠ ਰਹੇ ਸੀਗੇ ਵੀ ਉੱਦਾਂ ਤਾਂ ਤੁਸੀਂ ਕਾਫੀ ਜਿਹੜੀ ਸਖਤੀ ਰੱਖ ਰਹੇ ਸੀਗੇ ਵੀ ਇਹ ਅੰਡਰ ਦਾ ਰਗ ਕਿੱਦਾਂ ਜਿਹੜਾ ਆ ਉਹ ਸਲਿੱਪ ਹੋ ਗਿਆ। ਜੀ, ਅਗਲੀ ਖਬਰ ਜਿਹੜੀ ਆ ਉਹ ਮਲਾਲਾ ਯੂਸਫਜ਼ਾਈ, ਸਰੋਤਿਆਂ ਨੂੰ ਯਾਦ ਹੋਊਗੀ ਜਿਸ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ। ਪਾਕਿਸਤਾਨ ਦੀ ਜਿਹੜੀ ਐਕਟਿਵਿਸਟ ਆ ਜਿਹਦੇ ਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ, ਕਾਫੀ ਜ਼ਿਆਦਾ ਉਹਦਾ ਜਿਹੜਾ ਸਿਹਤ ਦਾ ਨੁਕਸਾਨ ਹੋਇਆ ਸੀ, ਸਿਰ ਮੂੰਹ ਦੇ ਦਾ ਵਿੱਚ ਵੀ। ਗੋਲੀ ਮਾਰੀ ਸੀਗੀ ਉਸ ਟਾਈਮ ਤੇ। ਜੀ, ਤੇ ਉਸਨੇ ਅੱਜ ਅਨਾਊਂਸ ਕੀਤਾ ਵੀ ਉਸਦਾ ਜਿਹੜਾ ਵਿਆਹ ਹੋ ਗਿਆ ਹੈ ਤੇ ਉਹਦਾ ਹਸਬੈਂਡ ਆਸਿਰ ਮਲਿਕ ਆਪਰੇਸ਼ਨ ਮੈਨੇਜਰ ਹੈਗਾ ਪਾਕਿਸਤਾਨ ਕ੍ਰਿਕਟ ਬੋਰਡ ਦਾ, ਸਿਟੀ ਆਫ ਲਾਹੌਰ ਦੇ ਵਿੱਚ। ਯੂਸਫਜ਼ਾਈ ਨੇ ਜਿਹੜੀ ਯੂਸਫਜ਼ਾਈ ਆ ਉਸ ਨੇ ਇੰਟਰਨੈਸ਼ਨਲ ਫੇਮ ਦੇ ਵਿੱਚ ਆਈ ਸੀ ਜਿਸ ਟਾਈਮ ਦੇ ਉੱਤੇ ਉਹਦੇ ਤੇ ਗੋਲੀਆਂ ਚਲਾਈਆਂ ਗਈਆਂ ਸੀ ਤੇ 15 ਸਾਲਾਂ ਦੀ ਸੀਗੀ। ਉਹਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਲਿਬਾਨ ਵੱਲੋਂ ਤੇ ਉਸ ਤੋਂ ਬਾਅਦ ਉਸ ਨੂੰ ਇੰਗਲੈਂਡ ਦੇ ਵਿੱਚ ਟ੍ਰੀਟਮੈਂਟ ਦਿੱਤੀ ਗਈ ਸੀ। ਸੰਨ 2014 ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਉਹਨੂੰ ਮਿਲਿਆ, ਯੰਗੈਸਟ ਐਵਰ ਜਿਹੜਾ ਨੋਬਲ ਪੀਸ ਪ੍ਰਾਈਜ਼ ਉਸ ਟਾਈਮ ਦੇ ਉੱਤੇ। ਉਹ 17 ਸਾਲਾਂ ਦੀ ਸੀ। ਪਿਛਲੇ ਸਾਲ ਉਹ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ, ਪੋਲਿਟਿਕਸ ਤੇ ਇਕਨੋਮਿਕਸ ਦੇ ਵਿੱਚ ਗ੍ਰੈਜੂਏਟ ਹੋਈ ਹੈਗੀ। ਜੀ, ਅਗਲੀ ਗੱਲ ਕਰਦੇ ਜਾਈਏ ਯੂਰਪੀਅਨ ਸੰਘ ਦੇ ਵਿੱਚ ਬੈਲਾਰੂਸ ਦੇ ਮੁਲਕ ਦੇ ਵਿੱਚ ਇਸ ਟਾਈਮ ਕਹਿੰਦੇ ਆ ਵੀ ਬਹੁਤ ਜ਼ਿਆਦਾ ਸਥਿਤੀ ਬੈਡ ਜਿਹੜੀ ਉਹ ਬਣਦੀ ਜਾ ਰਹੀ ਹੈਗੀ ਆ।
ਬੈਲਾਰੂਸ ਤੋਂ ਜਿਹੜੇ ਮਾਈਗ੍ਰੈਂਟ ਆ ਉਹ ਹੋਰ ਯੂਰਪੀਅਨ ਸੰਘ ਦੇ ਮੁਲਕਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਦੇ ਵਿੱਚ ਹੈਗੇ ਆ। ਪੋਲੈਂਡ ਦੇ ਨਾਲ ਇਹਨਾਂ ਦਾ ਬਾਰਡਰ ਜਿਹੜਾ ਆ ਸਰਹੱਦ ਲੱਗਦੀ ਹੈਗੀ ਆ। ਅਲੈਗਜ਼ੈਂਡਰ ਲੁਕਾਸ਼ੈਂਕੋ ਜਿਹੜਾ ਆ ਬੈਲਾਰੂਸ ਦਾ ਇਸ ਟਾਈਮ ਜਿਹੜਾ ਲੀਡਰ ਆ ਉਸ ਉੱਤੇ ਦੋਸ਼ ਇਹ ਹੁਣ ਲਗਾਏ ਜਾ ਰਹੇ ਆ ਵੀ ਇਹ ਉਹਨਾਂ ਲੋਕਾਂ ਦੇ ਨਾਲ ਜਿਹੜਾ ਅਤਿਆਚਾਰ ਕਰ ਰਹੇ ਆ ਜਿਸ ਕਰਕੇ ਲੋਕ ਪੋਲੈਂਡ ਵੱਲ ਨੂੰ ਜਿਹੜੇ ਉਹ ਹੁਣ ਤੁਰੇ ਹੋਏ ਆ। ਯੂਰਪੀਅਨ ਸੰਘ ਤੇ ਨਾਟੋ ਦੇ ਜਿਹੜੇ ਮੈਂਬਰਸ ਆ ਪੋਲੈਂਡ, ਲਿਥੁਆਨੀਆ, ਲਾਟਵੀਆ ਉਹਨਾਂ ਸਾਰਿਆਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤਾ ਹੈ ਵੀ ਇਹਨਾਂ ਮੁਲਕਾਂ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਬੈਲਾਰੂਸ ਤੋਂ ਹੁਣ ਜਿਹੜੇ ਲੋਕ ਆ ਪਿਛਲੇ ਕਈ ਮਹੀਨਿਆਂ ਤੋਂ ਤੇਜ਼ੀ ਦੇ ਨਾਲ ਜਿਹੜੇ ਉਹ ਆ ਰਹੇ ਨੇ। ਜੀ ਸੋ ਇੱਕ ਤਾਂ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਪੋਲੈਂਡ ਵਾਲੇ ਹੁਣ ਇਹ ਵੀ ਦੋਸ਼ ਲਾ ਰਹੇ ਆ ਵੀ ਜਿਹੜਾ ਮਾਸਟਰਮਾਈਂਡ ਇਸ ਸਾਰੇ ਬਾਰਡਰ ਕ੍ਰਾਈਸਿਸ ਦੇ ਪਿੱਛੇ ਪੁਤਿਨ ਹੈਗਾ ਆ, ਜਿਹੜਾ ਰੂਸ ਦਾ ਰਾਸ਼ਟਰਪਤੀ ਆ, ਤੇ ਕਹਿੰਦੇ ਵੀ ਇਸ ਟਾਈਮ ਬਹੁਤ ਹੀ ਸਰਦ ਰੁੱਤ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਪਰਿਸਥਿਤੀਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਇਸ ਟਾਈਮ ਬਾਰਡਰ ਦੇ ਇਰਦ ਗਿਰਦ ਰਹਿਣਾ ਪੈ ਰਿਹਾ ਆ। ਜੀ ਬਿਲਕੁਲ। ਉਹ ਕਹਿੰਦੇ ਸਾਨੂੰ ਬਾਰਡਰ ਤੇ ਧੱਕਿਆ ਜਾ ਰਿਹਾ ਤੇ ਉੱਥੇ ਮਾਈਨਸ ਟੈਂਪਰੇਚਰ ਹੈਗਾ ਤੇ ਸਰਵਾਈਵ ਕਰਨਾ ਬੜਾ ਔਖਾ ਆ। ਜਿਹੜੇ ਕਰਡ ਆ ਇਰਾਕ ਤੋਂ ਉਹ ਵੀ ਜਿਹੜੇ ਪੋਲੈਂਡ ਦੇ ਬਾਰਡਰ ਦੇ ਉੱਤੇ ਪਹੁੰਚੇ ਹੋਏ ਆ। ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਮੁਲਕਾਂ ਦੀ ਪੋਜੀਸ਼ਨ ਜਿਹੜੀ ਆ ਫਾਈਨੈਂਸ਼ੀਅਲ ਬੜੀ ਮਾੜੀ ਹੈਗੀ ਆ, ਲੋਕਾਂ ਤੋਂ ਜੌਬਸ ਨਹੀਂ ਹੈਗੀਆਂ, ਉਹ ਜਿਹੜੇ ਭੱਜ ਰਹੇ ਹੈਗੇ ਆ ਆਪਣੇ ਮੁਲਕਾਂ ਤੋਂ। ਤੇ ਅਗਲੀ ਖਬਰ ਵੱਲ ਚੱਲੀਏ। ਅੱਜ ਬੋਸਟਨ ਦੇ ਵਿੱਚ 3 ਪੁਲਿਸ ਆਫੀਸਰਸ ਦੇ ਉੱਤੇ ਸ਼ੂਟਿੰਗ ਹੋਈ ਆ। ਲੱਕਲੀ ਤਿੰਨੇ ਜਾਣੇ ਜਿਹੜੇ ਬਚ ਗਏ ਆ ਉਹਨਾਂ ਨੂੰ ਸੱਟਾਂ ਜ਼ਰੂਰ ਲੱਗੀਆਂ, ਭਾਈ ਲਾਈਫ ਥ੍ਰੈਟਨਿੰਗ ਨਹੀਂ ਹੈਗੀਆਂ, ਪਰ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ ਉਸ ਨੂੰ ਪੁਲਿਸ ਆਫੀਸਰਸ ਵੱਲੋਂ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਹੈਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਨਵਰੀ 6 ਦੀ ਜਿਹੜੀ ਸਿਲੈਕਟ ਕਮੇਟੀ ਆ ਉਹਨਾਂ ਨੇ ਕਹਿੰਦੇ ਵੀ 10 ਹੋਰ ਨਵੇਂ ਸਬਪੀਨਾਸ ਜਿਹੜੇ ਆ ਉਹ ਇਸ਼ੂ ਕੀਤੇ ਨੇ, ਜਿਨ੍ਹਾਂ ਵਿੱਚ ਰਾਸ਼ਟਰਪਤੀ ਟਰੰਪ ਦਾ ਇਮੀਗ੍ਰੇਸ਼ਨ ਦਾ ਐਡਵਾਈਜ਼ਰ ਸਟੀਵਨ ਮਿਲਰ ਤੇ ਪ੍ਰੈਸ ਸੈਕਟਰੀ ਕੇਲੇ ਮੈਕਨੈਨੀ ਜਿਹੜੇ ਆ ਉਹ ਵੀ ਸ਼ਾਮਲ ਹੈਗੇ ਨੇ। ਪਰਸਨਲ ਅਸਿਸਟੈਂਟ ਨਿਕੋਲਸ ਲੂਨਾ ਤੇ ਹੋਰ ਕਈਆਂ ਨੂੰ ਇਹਨਾਂ ਨੇ ਹੁਣ ਜਿਹੜੀ 6 ਜਨਵਰੀ ਦੀ ਹੋਈ ਇਨਸਰੈਕਸ਼ਨ ਆ ਉਸ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਹੁਣ ਸਬਪੀਨਾਸ ਘੱਲੇ ਆ ਵੀ ਤੁਸੀਂ ਸਾਡੇ ਸਾਹਮਣੇ ਜਿਹੜੇ ਉਹ ਪੇਸ਼ ਹੋਵੋ। 6 ਜਿਹੜੇ ਸਬਪੀਨਾਸ ਆ ਇਹਨਾਂ ਨੇ ਕੱਲ ਇਸ਼ੂ ਕੀਤੇ ਸੀਗੇ ਤੇ ਮੰਗਲਵਾਰ ਨੂੰ ਵੀ ਇਹਨਾਂ ਨੇ ਜਿਹੜੇ ਕੁਝ ਹੋਰ ਸਬਪੀਨਾਸ ਘੱਲੇ ਆ। ਅੱਜ ਜਿਹੜੀ ਇਹ ਕੋਸ਼ਿਸ਼ ਰਹੀ ਸੀਗੀ ਸਾਬਕਾ ਰਾਸ਼ਟਰਪਤੀ ਟਰੰਪ ਦੀ ਵੀ ਉਸ ਟਾਈਮ ਦੇ ਉੱਤੇ ਜਿਹੜੇ ਦਸਤਾਵੇਜ਼ ਨੇ ਵਾਈਟ ਹਾਊਸ ਨਾਲ ਸੰਬੰਧਿਤ, ਇਹਨਾਂ ਦੇ ਨਾਲ ਸੰਬੰਧਿਤ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਵੀ ਉਹ ਨੈਸ਼ਨਲ ਆਰਕਾਈਵਸ ਚੋਂ ਇਸ ਕਮੇਟੀ ਦੇ ਸਾਹਮਣੇ ਪੇਸ਼ ਕੀਤੇ ਜਾਣ। ਇਸ ਨੂੰ ਰੋਕਣ ਦੀ ਉਹਨਾਂ ਕੋਸ਼ਿਸ਼ ਕੀਤੀ ਸੀ ਪਰ ਅਦਾਲਤ ਨੇ ਉਸ ਚੀਜ਼ ਦੇ ਵਿੱਚ ਇਹਨਾਂ ਦਾ ਸਾਥ ਨਹੀਂ ਦਿੱਤਾ। ਹੁਣ ਮੇਬੀ ਕੁਛ ਚਿਰਾਂ ਬਾਅਦ ਉਹ ਦਸਤਾਵੇਜ਼ ਵੀ ਇਸ ਕਮੇਟੀ ਦੇ ਹੱਥ ਆ ਜਾਣਗੇ। ਸਿਰਫ 2 ਰਿਪਬਲਿਕਨਸ ਇਸ ਕਮੇਟੀ ਦੇ ਵਿੱਚ ਸ਼ਾਮਲ ਹੈਗੇ ਨੇ, ਐਡਮ ਕੈਨਜ਼ਿੰਗਰ ਤੇ ਜਿਹੜੇ ਆ ਲਿਜ਼ ਚੇਨੀ, ਜਿਨ੍ਹਾਂ ਦੋਨਾਂ ਨੇ ਹੀ ਇਹਨਾਂ ਦੇ ਅਗੇਂਸਟ ਜਿਹੜੇ ਰਾਸ਼ਟਰਪਤੀ ਟਰੰਪ ਦੇ ਅਗੇਂਸਟ ਉਦੋਂ ਵੋਟ ਪਾਈ ਸੀ। ਜੀ ਅਗਲੀ ਖਬਰ ਜਿਹੜੀ ਆ ਬੇ ਏਰੀਆ ਕੈਲੀਫੋਰਨੀਆ ਤੋਂ ਆ ਰਹੀ ਆ। ਕੱਲ ਰਾਤੀ ਜਿਹੜਾ ਆ ਬੇ ਏਰੀਆ ਦੇ ਵਿੱਚ ਜਿਹੜੇ ਮੇਨ ਟਾਊਨ ਹੈਗੇ ਆ ਸੈਨ ਹੋਜ਼ੇ, ਸੈਨ ਫਰਾਂਸਿਸਕੋ, ਫਰੀਮੌਂਟ ਏਰੀਆ, ਉੱਥੇ ਜਿਹੜੀ ਐਕਸਫਿਨਿਟੀ ਸਰਵਿਸ ਆ ਜਿਹੜੀ ਕੌਮਕਾਸਟ ਦੀ ਉਹ ਆਫਲਾਈਨ ਚਲੀ ਗਈ। ਬਹੁਤ ਜ਼ਿਆਦਾ ਜਿਹੜਾ ਵਾਈਡ ਸਪਰੈਡ ਇੰਟਰਨੈਟ ਆਊਟੇਜ ਹੋਇਆ ਤੇ ਲੋਕ ਜਿਹੜੇ ਆ ਬੜੇ ਅਪਸੈਟ ਹੋਏ ਕਿਉਂਕਿ ਕਈ ਕੰਮ ਕਰਦੇ ਹੈਗੇ ਆ। ਜਦੋਂ ਇੰਟਰਨੈਟ ਹੀ ਹੈ ਨਹੀਂ ਫਿਰ ਤੁਹਾਡੇ ਕੋਲ ਕੁਛ ਵੀ ਨਹੀਂ। ਪਰ ਆਊਟੇਜ ਦਾ ਕਾਰਨ ਉਹਨਾਂ ਨੇ ਐਟਮੋਸਫੇਰਿਕ ਰਿਵਰ ਜਿਹੜਾ ਅੱਜ ਮੀਂਹ ਪਿਆ, ਇੰਨਾ ਜ਼ਿਆਦਾ ਤਾਂ ਨਹੀਂ ਪਿਆ ਪਰ ਉਹ ਦੱਸਿਆ ਗਿਆ ਹੈਗਾ। ਪਰ ਹੁਣ ਰਿਪੋਰਟਸ ਆ ਰਹੀਆਂ ਵੀ ਸਾਰੇ ਜਾਣੇ ਜਿਹੜੇ ਆ ਸੈਨ ਫਰਾਂਸਿਸਕੋ, ਸੈਨ ਹੋਜ਼ੇ, ਰੈਡਵੁੱਡ ਸਿਟੀ, ਫਰੀਮੌਂਟ ਦੇ ਵਿੱਚ ਜਿਹਦੀ ਵੀ ਕੌਮਕਾਸਟ ਸਰਵਿਸ ਡੈਡ ਹੋਈ ਸੀ ਉਹ ਦੁਬਾਰਾ ਕੀ ਫਿਰ ਔਨਲਾਈਨ ਹੋ ਗਈ ਹੈਗੀ ਆ। ਪਰ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਘਾਟਾ ਪਿਆ ਹੈਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਯੂਐਸ ਦੀ ਫੈਡਰਲ ਸਰਕਾਰ ਆ ਉਹਨਾਂ ਨੇ ਜਿਹੜੇ ਮੈਰਿਕ ਇੱਕ ਫਾਰਮਾਸਿਊਟੀਕਲ ਜਾਇੰਟ ਆ ਜਿਨ੍ਹਾਂ ਦਾ ਬੀਤੇ ਮਹੀਨਿਆਂ ਦੇ ਵਿੱਚ ਖਬਰ ਆਈ ਸੀ ਵੀ ਜਿਹੜੀ ਕੋਵਿਡ-19 ਦੇ ਇਲਾਜ ਦੇ ਲਈ ਜਿਹੜੀ ਗੋਲੀ ਆ, ਦਵਾਈ ਇਹਨਾਂ ਦੀ ਜਿਹੜੀ ਬਣਾਈ ਆ ਮੋਲਨੂਪਿਰਾਵਿਰ, ਉਸ ਦਾ ਜਿਹੜਾ ਕਾਫੀ ਵਧੀਆ ਅਸਰ ਹੈਗਾ ਆ, ਬੈਟਰ ਜਿਹੜੀ ਆ ਲੋਕਾਂ ਨੂੰ ਕਰ ਰਹੀ ਆ। ਤੇ ਕਹਿੰਦੇ ਵੀ ਉਹਨਾਂ ਨੇ $1 ਬਿਲੀਅਨ ਦੀਆਂ ਦਵਾਈਆਂ ਆਲਰੇਡੀ ਖਰੀਦਣ ਜਿਹੜੀਆਂ ਉਹ ਖਰੀਦ ਰਹੀਆਂ ਨੇ, ਹੋਰ ਜਿਹੜੀਆਂ ਇਹ ਖਰੀਦੀਆਂ ਆ। ਇਸ ਤੋਂ ਪਹਿਲਾਂ ਵੀ ਯੂਐਸ ਨੇ 3.5 ਮਿਲੀਅਨ ਕੋਰਸਿਸ ਇਸ ਡਰੱਗ ਦੇ ਉਹ ਖਰੀਦੇ ਸੀਗੇ। ਇਹ ਰਾਈਟ ਨਾਓ FDA ਦੇ ਕੋਲ ਐਮਰਜੈਂਸੀ ਯੂਜ਼ ਆਥੋਰਾਈਜ਼ੇਸ਼ਨ ਦੇ ਲਈ ਅੰਡਰ ਰਿਵਿਊ ਹੈਗੀ ਆ। ਕਹਿੰਦੇ ਆ ਵੀ ਜੇ ਸਾਰਾ ਕੁਝ ਠੀਕ
ਹੋ ਜਾਂਦਾ ਆ। ਦਿਨ 'ਚ 2 ਵਾਰੀ ਲੈਣ ਵਾਲੀ ਇਹ ਦਵਾਈ ਇਸ ਸਾਲ ਦੇ ਅਖੀਰ ਤੱਕ ਉਪਲਬਧ ਹੋ ਜਾਊਗੀ ਤੇ ਇਹਦੇ ਆਉਣ ਦੇ ਨਾਲ ਕੋਵਿਡ-19 ਦੇ ਅਗੇਂਸਟ ਕਹਿ ਸਕਦੇ ਹਾਂ ਵੀ ਜਿਹੜੀ ਫਾਈਟ ਆ, ਉਹ ਕਾਫ਼ੀ ਜਿਹੜੀ ਆ ਉਹ ਬੈਟਰ ਹੋ ਸਕਦੀ ਆ। ਫਿਰ ਟੀਕੇ ਲਗਵਾਉਣ ਦੇ ਉੱਤੇ ਜਿਹੜਾ ਜ਼ੋਰ ਚੱਲ ਰਿਹਾ ਆ ਜਾਂ ਮੈਂਡੇਟਸ ਜਿਹੜੇ ਉਹ ਚੱਲ ਰਹੇ ਆ, ਉਸ ਦੀ ਕਹਿ ਸਕਦੇ ਹਾਂ ਵੀ ਥੋੜ੍ਹਾ ਬਹੁਤਾ ਰੌਲਾ ਆ ਉਹ ਘੱਟ ਜਾ ਜਾ ਸਕਦਾ ਆ। ਜੀ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਪੁਲਿਸ ਚੀਫ ਪਾਕੋ ਵੈਲਡਰਰਾਮਾ ਜਿਹੜੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਫ੍ਰਿਜ਼ਨੋ ਦੇ ਵਿੱਚ ਜਿਹੜੀ ਆ ਹੋਮੋਸਾਈਡਸ ਆ ਬਹੁਤ ਹੁਣ ਘਟ ਰਹੇ ਹੈਗੇ ਆ। ਈਵਨ ਦੋ ਆਪਾਂ ਦੇਖਦੇ ਆ ਵੀ ਸ਼ੂਟਿੰਗਸ ਬਹੁਤ ਹੋ ਰਹੀਆਂ ਹੈਗੀਆਂ। ਪਿਛਲੇ ਹਫ਼ਤੇ ਇੱਕ ਮਲਟੀ ਏਜੰਸੀ ਆਪਰੇਸ਼ਨ ਜਿਹੜਾ ਆ, ਉਹ ਵੱਖ-ਵੱਖ ਡਿਪਾਰਟਮੈਂਟਸ ਵੱਲੋਂ, ਜਿਹਦੇ ਵਿੱਚ ਫ੍ਰਿਜ਼ਨੋ ਪੁਲਿਸ, ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫ, FBI ਸਾਰੇ ਇਨਵੋਲਵ ਸੀ। ਉਹਨਾਂ ਨੇ 180 ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਤੇ ਦਰਜਨਾਂ ਦੇ ਹਿਸਾਬ ਦੇ ਨਾਲ ਬੰਦੂਕਾਂ, ਗਨਸ ਜਿਹੜੀਆਂ ਆ ਉਹ ਕਨਫਿਸਕੇਟ ਕੀਤੀਆਂ ਹੈਗੀਆਂ ਆ। ਫ੍ਰਿਜ਼ਨੋ ਪੁਲਿਸ ਦੇ ਚੀਫ ਵੈਲਡੇਰਾਮਾ ਨੇ ਇਹ ਕਿਹਾ ਆ, ਸਰਵੇਲੈਂਸ ਅਸੀਂ ਬਹੁਤ ਲਾਈ ਹੋਈ ਆ। ਜੇ ਪਿਛਲੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਵਾਰੀ ਫ੍ਰਿਜ਼ਨੋ ਦੇ ਵਿੱਚ ਸੰਨ 2021 ਚ ਹੁਣ ਤੱਕ 65 ਹੋਮੋਸਾਈਡ ਹੋਏ ਹੈਗੇ ਆ। ਕਹਿੰਦੇ ਵੀ 2 ਸਾਲ ਪਹਿਲਾਂ ਜਿਹੜੇ ਆ ਇਹ 120 ਦੇ ਕਰੀਬ ਸੀਗੇ। ਸੋ ਜਿਹੜਾ ਆਪਰੇਸ਼ਨ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਪਿਛਲੇ ਹਫ਼ਤੇ ਹੋਇਆ ਹੈਗਾ, ਉਹਦੇ 'ਚ ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ, ਫ੍ਰਿਜ਼ਨੋ ਕਾਉਂਟੀ ਸ਼ੈਰਿਫ, ਫ੍ਰਿਜ਼ਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ, ਪ੍ਰੋਬੇਸ਼ਨ ਡਿਪਾਰਟਮੈਂਟ, US ਮਾਰਸ਼ਲ, ਕਲੋਵਿਸ ਪੁਲਿਸ ਡਿਪਾਰਟਮੈਂਟ, ਕੈਲੀਫੋਰਨੀਆ ਹਾਈਵੇ ਪੈਟਰੋਲ, ਇਹ ਸਾਰੇ ਜਾਣਿਆਂ ਨੇ ਹਿੱਸਾ ਲਿਆ। ਜੀ। ਫੈਜ਼ਨੋ ਦੀ ਅਗਲੀ ਇੱਕ ਹੋਰ ਖਬਰ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਇੱਕ ਔਨਲਾਈਨ ਮੀਟ ਨੂੰ ਲੈ ਕੇ ਕੁਛ ਜਿਹੜਾ ਖਰੀਦੋ ਫਰੋਖਤ ਦਾ ਸਮਾਨ ਔਨਲਾਈਨ ਜਿਹੜੇ ਉਹ ਪਾਉਂਦੇ ਰਹਿੰਦੇ ਨੇ, ਤਾਂ ਉਸ ਦੇ ਵਿੱਚ ਕਹਿੰਦੇ ਆ ਵੀ ਗੋਲੀਬਾਰੀ ਜਿਹੜੀ ਉਹ ਹੋ ਗਈ, ਜਿਸ ਦੇ ਵਿੱਚ ਇੱਕ ਬੰਦੇ ਨੂੰ ਜਿਹੜੀ ਉਹ ਗੋਲੀ ਲੱਗੀ ਆ ਔਨਲਾਈਨ ਸੇਲ ਮੀਟਅਪ ਦੇ ਦੌਰਾਨ ਸਾਊਥ ਵੈਸਟ ਫ੍ਰੈਜ਼ਨੋ ਦੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ। ਇਸ ਤੋਂ ਬਾਅਦ ਦੇ ਵਿੱਚ ਇੱਥੋਂ ਦੀ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਆਖਿਆ ਹੈ ਵੀ ਜਿਹੜੇ ਸੇਫ ਐਕਸਚੇਂਜ ਜ਼ੋਨਸ ਡੈਜ਼ਿਗਨੇਟਿਡ ਹੈਗੇ ਆ, ਜਿਹੜੇ ਸਿਟੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੈਗੇ ਆ, ਉਹਨਾਂ ਦੀ ਹੀ ਜਿਹੜੀ ਉਹ ਵਰਤੋਂ ਕੀਤੀ ਜਾਵੇ। ਹੁਣ ਜਿਹੜਾ ਹਰਜੋਤ ਸਿੰਘ ਜੀ, ਇਹ ਬੜੀ ਵੱਡੀ ਪ੍ਰੋਬਲਮ ਆ ਵੀ ਲੋਕਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਹੈਗਾ ਵੀ ਇਹ ਜਿਹੜੇ ਸੇਫ ਐਕਸਚੇਂਜ ਜ਼ੋਨਸ ਹੈ ਕਿੱਥੇ ਆ, ਡੈਜ਼ਿਗਨੇਟਿਡ ਕਿਹੜੇ-ਕਿਹੜੇ ਜਿਹੜੇ ਉਹ ਥਾਂ ਹੈਗੇ ਆ। ਬਹੁਤ ਸਾਰੀਆਂ ਜਿੱਥੇ ਉਹ ਹੁੰਦੇ ਆ ਉਹ ਅੰਡਰ ਸਰਵੇਲੈਂਸ ਤੇ ਡੈਜ਼ਿਗਨੇਟਿਡ ਐਕਸਚੇਂਜ ਜ਼ੋਨ ਜਿਹੜੇ ਆ ਉਹ ਅੰਡਰ ਸਰਵੇਲੈਂਸ ਜਿਹੜੇ ਉਹ ਰਹਿੰਦੇ ਨੇ, ਉਹਨਾਂ ਦੇ ਉੱਤੇ ਫੱਟੇ ਵੀ ਜਿਹੜੇ ਉਹ ਲਗਾਏ ਗਏ ਹੁੰਦੇ ਆ। ਸੋ ਇਹ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਸੋ ਇਹ ਚੀਜ਼ਾਂ ਦਾ ਜਿਹੜਾ ਧਿਆਨ ਰੱਖੋ, ਕਿਉਂਕਿ ਔਨਲਾਈਨ ਕੁਛ ਵੀ ਅੱਜ ਕੱਲ੍ਹ ਖਰੀਦਦੇ ਆ ਤਾਂ ਬੜੀ ਵੱਡੀ ਪ੍ਰੋਬਲਮ ਜਿਹੜੀ ਹੋ ਸਕਦੀ। ਲੋਕੀ ਹੋਸ਼ੇ ਹੋਏ ਪਏ ਆ, ਕਹਿ ਸਕਦੇ ਆ ਵੀ ਕੁਛ ਵੀ ਜਿਹੜਾ ਆ ਕਿਸੇ ਵੀ ਚੀਜ਼ ਨੂੰ ਪਾਉਣ ਦੇ ਲਈ ਉਹ ਕਰਨ ਤੱਕ ਜਾਣ ਲਈ ਤਿਆਰ ਨੇ। ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਗੈਸ ਪ੍ਰਾਈਸਿਸ ਆ, ਪੂਰੇ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀਆਂ ਤੇ ਕੈਲੀਫੋਰਨੀਆ ਸਟੇਟ ਦੇ ਵਿੱਚ, ਤੇ ਜੇ ਕੈਲੀਫੋਰਨੀਆ ਵਿਦਿਨ ਕੈਲੀਫੋਰਨੀਆ ਦੇਖਿਆ ਜਾਵੇ, ਬੇ ਏਰੀਏ ਦੇ ਵਿੱਚ ਜਿਹੜਾ ਆ ਸਭ ਤੋਂ ਜ਼ਿਆਦਾ ਪ੍ਰਾਈਸਿਸ ਆ ਪੂਰੇ ਕੈਲੀਫੋਰਨੀਆ 'ਚ। ਕਹਿੰਦੇ ਪਈ ਗੈਸ ਤੇ ਡੀਜ਼ਲ ਦੀ ਪ੍ਰਾਈਸ ਐਵਰੇਜ $4.86 ਨੂੰ ਪਰ ਗੈਲਨ ਹੋ ਚੁੱਕੀ ਆ। ਇਹ $3.5 ਪਰ ਗੈਲਨ ਜਿਹੜੀ ਸੀਗੀ ਪਿਛਲੀ ਵਾਰੀ। ਬੇ ਏਰੀਏ ਦੇ ਵਿੱਚ ਬਲੌਸਮ ਹਿੱਲ, ਸਨੈਲ ਏਰੀਆ, ਜਿਹੜਾ ਸੈਨ ਹੋਜ਼ੇ ਦਾ ਏਰੀਆ ਆ, ਉੱਥੇ $5 ਨੂੰ ਗੈਸ ਕੁਛ ਸਟੇਸ਼ਨ ਤੇ ਹੈਗੀ ਆ, ਕੁਛ ਤੇ $4.99 ਨੂੰ ਆ। ਸੋ ਆਲਮੋਸਟ ਜਿਹੜਾ ਸੇਮ ਹੀ ਹੈਗੀਆਂ। ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ $4.84 ਨੂੰ ਤੇ $4.76 ਨੂੰ, $4.75 ਨੂੰ ਓਕਲੈਂਡ ਦੇ ਵਿੱਚ। ਸੋ ਲੋਕ ਜਿਹੜੇ ਆ ਕਹਿੰਦੇ ਪੰਪ ਦੇ ਉੱਤੇ ਕਾਫੀ ਜਿਹੜਾ ਆ ਪੇਨ ਫੀਲ ਕਰ ਰਹੇ ਹੈਗੇ ਆ। ਜੀ, ਮਹਿੰਗਾਈ ਨੇ ਲੱਕ ਜਿਹੜਾ ਆ ਉਹ ਪੂਰੀ ਤਰ੍ਹਾਂ ਤੋੜਿਆ ਹੈਗਾ ਆ। ਸੋ ਵੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਬਣਦਾ, ਕੋਈ ਰਾਹਤ ਮਿਲਦੀ ਆ ਕਿਸੇ ਪਾਸੋਂ ਜਾਂ ਨਹੀਂ। ਰਿਪਰੈਜ਼ੈਂਟੇਟਿਵ GOP ਦੇ ਪੌਲ ਗੋਸਾਰ, ਉਹਨਾਂ ਨੇ ਇੱਕ ਟਵੀਟ ਜਿਹੜੀ ਉਹ ਕੀਤੀ, ਇੱਕ ਐਨੀਮੇ ਵੀਡੀਓ ਜਿਹੜੀ ਉਹਨਾਂ ਨੇ ਆਲਟਰ ਕਰਕੇ ਬਣਾਈ, ਜਿਸ ਦੇ ਵਿੱਚ ਉਹਨਾਂ ਨੇ ਇਹ ਦਿਖਾਇਆ ਵੀ ਜਿਹੜੀ ਰਿਪਰੈਜ਼ੈਂਟੇਟਿਵ ਅਲੈਗਜ਼ੈਂਡਰੀਆ ਕਾਜ਼ੀਆ ਕੋਰਟੇਜ਼ ਆ, ਉਸ ਨੂੰ ਉਹ ਕਤਲ ਕਰ ਰਹੇ ਆ ਉਸ ਦੇ ਵਿੱਚ, ਜਿਹੜੀ ਐਨੀਮੀ ਦੀ ਜਿਹੜੇ ਦੇ ਵਿੱਚ, ਤੇ ਨਾਲ ਹੀ ਜਿਹੜੇ ਰਾਸ਼ਟਰਪਤੀ ਬਾਈਡਨ ਦੇ ਉੱਤੇ ਅਟੈਕ ਵੀ ਜਿਹੜੀ ਉਹ ਕਰ ਰਹੀ ਹੈ ਵੀਡੀਓ, ਉਹ ਇੱਕ ਜਿਹੜੀ ਡਿਫਰੈਂਟ ਸਟੋਰੀ ਜਿਹੜੀ ਉਹ ਬਣੀ ਆ। ਸੋ ਹੁਣ ਰਾਈਟ ਨਾਓ ਇਸ ਨੂੰ ਅਰੈਸਟ ਕਰਨ ਦੀ ਜਿਹੜੀ ਵਿਰੋਧੀ ਪਾਰਟੀ ਆ ਉਹਦੇ ਦੁਆਰਾ ਜਿਹੜੀ ਉਹ ਮੰਗ ਉੱਠ ਰਹੀ ਆ ਜਾਂ ਲੋਕਾਂ ਵੱਲੋਂ ਮੰਗ ਉੱਠ ਰਹੀ ਆ ਵੀ ਇਹ ਚੀਜ਼ ਟੋਟਲੀ ਗਲਤ ਹੈਗੀ ਆ।
ਯਾਦ ਹੋਣਾ ਜਦੋਂ ਕੁਝ ਸਮਾਂ ਪਹਿਲਾਂ ਕੁਝ ਜਿਹੜੀਆਂ ਕਾਂਗਰਸ ਵੂਮਨ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜੇ ਐਫ ਵਰਡ ਜਾਂ ਜਿਹੜੀਆਂ ਪ੍ਰੋਫੈਨਿਟੀ ਯੂਜ਼ ਕੀਤੀਆਂ ਸੀ, ਉਦੋਂ ਇਹ ਬਹੁਤ ਕਹਿੰਦੇ ਸੀਗੇ ਵੀ ਇਦਾਂ ਦਾ ਕਹਿਣਾ ਤੇ ਚੀਜ਼ਾਂ ਜਿਹੜੀਆਂ ਕਰਨੀਆਂ ਉਹ ਮਾੜੀਆਂ ਆ। ਪਰ ਹੁਣ ਇਹਨਾਂ ਦੇ ਦੁਆਰਾ ਕਿਸੇ ਵੱਲੋਂ ਵੀ ਇਸ ਚੀਜ਼ ਦੀ ਜਿਹੜੀ ਨਿੰਦਾ ਨਹੀਂ ਕੀਤੀ ਗਈ, ਜਿਸ ਦੇ ਵਿੱਚ ਇਹ ਸ਼ੋਅ ਕਰ ਰਹੇ ਆ ਵੀ ਇਹ ਆਪਣੀ ਜਿਹੜੀ ਵਿਰੋਧੀ ਲਾਅ ਮੇਕਰ ਹੈਗੇ ਆ ਉਸ ਨੂੰ ਮਾਰ ਰਹੇ ਆ, ਚਾਹੇ ਉਹ ਐਨੀਮੇਟਿਡ ਵੀਡੀਓ ਹੀ ਜਿਹੜੀ ਕਿਉਂ ਨਾ ਹੋਵੇ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਜਿਹੜਾ ਉਹ ਕੀ ਬਣਦਾ ਆ। ਓਕੈਜ਼ੀਓ ਕੋਰਟੇਜ਼ ਉਹਨੇ ਆਪਣੇ ਟਵੀਟ ਕਰਕੇ ਹੀ ਜਿਹੜਾ ਉਸ ਨੂੰ ਰਿਪਲਾਈ ਜਿਹੜਾ ਉਹ ਕੀਤਾ ਆ, ਜਿਸ ਦੇ ਵਿੱਚ ਉਹਨੇ ਆਖਿਆ ਵੀ ਮੈਨੂੰ ਨਹੀਂ ਲੱਗਦਾ ਵੀ ਇਸ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਅਸਰ ਹੋਵੇਗਾ, ਕਿਉਂਕਿ ਜਿਹੜਾ ਹਾਊਸ ਦਾ ਮਿਨੋਰਟੀ ਲੀਡਰ ਕੈਵਿਨ ਮੈਕਾਰਥੀ ਆ, ਉਹ ਅਜਿਹੇ ਲੋਕਾਂ ਦੇ ਲਈ ਐਕਸਕਿਊਜ਼ ਬਣਾ ਕੇ ਉਹਨਾਂ ਨੂੰ ਬੱਲੇ-ਬੱਲੇ ਹੀ ਜਿਹੜਾ ਉਹ ਕਰਦਾ ਰਹਿੰਦਾ ਆ। ਜੀ, ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਜਿਹੜਾ ਸਮਾਪਤੀ ਵੱਲ ਹੀ ਜਾ ਰਿਹਾ। ਤੇ ਜੇ ਸਕੂਲਾਂ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਬੈਸਟ ਸਕੂਲ ਆਏ ਹੈਗੇ ਆ, ਉਹ ਸਟਾਕਟਨ ਦੇ ਵਿੱਚ ਵੀ ਆਏ ਆ, ਸਨ ਮੈਕੀਨ ਕਾਉਂਟੀ 'ਚ, ਲੋਡ-ਆਈ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਐਲਕੌਨ ਐਲੀਮੈਂਟਰੀ ਸਕੂਲ, ਇਸੇ ਤਰ੍ਹਾਂ ਕਲੋਵਿਸ ਦੇ ਰਿਵਰ ਵਿਊ ਸਟੈਮ ਰੈਂਚੋ ਕੋਰਡੋਵਾ ਦੇ। ਸੋ ਇਹ ਕੁਛ ਕੁ ਜਿਹੜੇ ਸਕੂਲ ਹੈਗੇ ਆ, ਇਹ ਟੌਪ ਦੇ ਵਿੱਚ ਜਿਹੜੇ ਆਏ ਹੈਗੇ ਟੋਟਲ, ਜੇ ਦੇਖਿਆ ਜਾਵੇ ਪੂਰੇ ਕੈਲੀਫੋਰਨੀਆ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਮੇਕ ਸ਼ੋਰ ਕਰ ਲਿਆ ਕਰੋ ਜਿੱਥੇ ਤੁਹਾਡੇ ਬੱਚਿਆਂ ਨੇ ਐਡਮਿਸ਼ਨ ਲੈਣਾ, ਜਿੱਥੇ ਬੱਚੇ ਜਾ ਰਹੇ ਆ, ਉਹਨਾਂ ਦਾ ਕੀ ਜਿਹੜੀ ਰੇਟਿੰਗ ਹੈਗੀ ਆ। ਕਿਉਂਕਿ ਕਈ ਟਾਊਨ ਇੱਦਾਂ ਦੇ ਆ ਜਿੱਥੇ ਤੁਹਾਡੇ ਕੋਲ ਚੁਆਇਸ ਆ, ਜਿਹੜੇ ਮਰਜ਼ੀ ਸਕੂਲ ਦੇ ਵਿੱਚ ਤੁਸੀਂ ਬੱਚਿਆਂ ਨੂੰ ਐਡਮਿਟ ਕਰ ਸਕਦੇ ਆ। ਤੇ ਕਈ ਟਾਊਨ ਇੱਦਾਂ ਦੇ ਆ ਜਿੱਥੇ ਤੁਹਾਡਾ ਜ਼ਿਪ ਕੋਡ ਆ, ਤੇ ਜਿੱਥੇ ਤੁਸੀਂ ਸਟਰੀਟ ਤੇ ਰਹਿੰਦੇ ਆ, ਜਿਹੜਾ ਸਕੂਲ ਉਸ ਏਰੀਏ ਨੂੰ ਪੈਂਦਾ, ਉੱਥੇ ਹੀ ਉਹ ਤੁਸੀਂ ਜਿਹੜਾ ਆ ਅਟੈਂਡ ਕਰ ਸਕਦੇ ਹੈਗੇ ਆ। ਇਹ ਰੈਂਕਿੰਗਸ ਆ ਯੂਐਸ ਨਿਊਜ਼ ਤੇ ਵਰਲਡ ਰਿਪੋਰਟ ਨੇ 7100 ਦੇ ਕਰੀਬ ਜਿਹੜੇ ਪਬਲਿਕ ਐਲੀਮੈਂਟਰੀ ਤੇ ਮਿਡਲ ਸਕੂਲ ਆ, ਉਹਨਾਂ ਦਾ ਜਿਹੜਾ ਸਰਵੇ ਕੀਤਾ। ਫਿਰ ਉਹਨਾਂ ਨੇ ਦੱਸਿਆ ਵੀ ਆਹ ਟਾਊਨਸ ਦੇ ਇਹ ਜਿਹੜੇ ਸਕੂਲ ਆ, ਇਹ ਬੈਸਟ ਆਏ ਹੈਗੇ ਆ। ਜੀ, ਬਿਲਕੁਲ। ਸਮਾਪਤੀ ਤੋਂ ਪਹਿਲਾਂ ਜੇ ਦੱਸ ਜਾਈਏ ਵੀ ਅੱਜ ਦੀ ਜਿਹੜੀ ਸਟਾਕ ਮਾਰਕੀਟ ਆ ਉਸ ਦੇ ਵਿੱਚ ਕੀ ਰਿਹਾ। ਕਈ ਦਿਨਾਂ ਦੀ ਜਿਹੜੀ ਹੈ ਲਗਾਤਾਰ ਸਟਾਕ ਮਾਰਕੀਟ ਉੱਤੇ ਜਾਣ ਤੋਂ ਬਾਅਦ ਦੇ ਵਿੱਚ ਅੱਜ ਗਿਰਾਵਟ ਦਾ ਦਿਨ ਜਿਹੜਾ ਰਿਹਾ। ਡਾਓ ਜੋਨਸ 112 ਪੁਆਇੰਟ ਡਿੱਗ ਕੇ 36,320 ਦੇ ਉੱਤੇ ਬੰਦ ਹੋਈ। S&P ਦੇ ਵਿੱਚ 16 ਪੁਆਇੰਟ ਘਟੇ 4685 ਤੇ ਬੰਦ ਹੋਈ। ਨੈਸਡੈਕ ਦੇ ਵਿੱਚ 96 ਪੁਆਇੰਟ ਘਟੇ 15,800 ਤੇ 87 ਤੇ ਬੰਦ ਹੋਈ। ਸੋਨੇ ਦਾ ਭਾਅ $1830 ਪ੍ਰਤੀ ਆਉਂਸ ਜਿਹੜਾ ਹੋ ਰਿਹਾ। 10 ਈਅਰ ਯੀਲਡ 1.46% ਦੇ ਉੱਤੇ ਰਹੀ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 67,122 ਤੇ ਰਹੀ। ਜੀ, ਜਿਮ ਕਰੈਮਰ ਜਿਹੜੇ ਹੈਗੇ ਆ, ਉਹਨਾਂ ਨੇ CNBC ਤੇ ਅੱਜ ਦੱਸਿਆ ਵੀ ਜਿਹੜੀ ਜਨਰਲ ਇਲੈਕਟ੍ਰਿਕ ਕੰਪਨੀ ਆ, ਉਹ ਪਲਾਨ ਕਰ ਰਹੀ ਆ ਵੀ ਉਸ ਦੀਆਂ 3 ਕੰਪਨੀਆਂ ਜਿਹੜੀਆਂ ਆ ਹੋਰ ਬਣ ਜਾਣ। ਸੋ ਇਹ ਜਿਹੜੀਆਂ ਉਹਨਾਂ ਦੀਆਂ ਸਟੈਂਡ ਅਲੋਨ ਕੰਪਨੀਜ਼ ਹੋਣਗੀਆਂ, ਜਿਹੜੀਆਂ ਐਨਰਜੀ, ਪਾਵਰ, ਏਵੀਏਸ਼ਨ ਤੇ ਹੈਲਥ ਕੇਅਰ ਦੇ ਉੱਤੇ ਵਰਕ ਕਰਨਗੀਆਂ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਜਿਹੜੀ ਆ ₹74 ਤੇ 16 ਪੈਸੇ ਦੇ ਬਰਾਬਰ ਰਹੀ ਆ ਇੰਡੀਆ ਦੇ, ਤੇ $1 ਦੀ ਕੀਮਤ ਕੈਨੇਡਾ ਦੇ ਜਿਹੜੇ ਆ $1 ਤੇ 24 ਸੈਂਟ ਦੇ ਬਰਾਬਰ ਰਹੀ ਆ। ਜੀ, ਇਨਫਲੇਸ਼ਨ ਦਾ ਡਾਟਾ ਕਹਿੰਦੇ ਆ ਵੀ ਕੱਲ ਨੂੰ ਆਉਣਾ ਆ। ਸੋ ਵੇਖਦੇ ਆ ਵੀ ਕੀ ਅਪਡੇਟ ਜਿਹੜੀ ਆ ਮਹਿੰਗਾਈ ਨੂੰ ਲੈ ਕੇ ਆ, ਉਹ ਆંકੜੇ ਕੀ ਦੱਸਣਗੇ। ਤੇ ਮਿਲਦੇ ਆ ਜੀ ਫਿਰ ਕੱਲ ਨੂੰ ਇੱਕ ਵਾਰੀ ਫੇਰ ਸਵੇਰ ਦੇ ਅਪਡੇਟ ਅਮਰੀਕਾ ਪ੍ਰੋਗਰਾਮ 'ਚ। ਉਦੋਂ ਤੱਕ ਲਈ ਇਜਾਜ਼ਤ ਦਿਓ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ, ਸਤਿਕਾਰ, ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA